ਅੱਗ ਲੱਗੀ ਤੇ ਉਹ ਨਾ ਮੱਝ ਛੱਡ ਕੇ ਪਿਛਾਂ ਤੇ ਆ ਗਿਆ, ਭੱਜ ਗਿਆ। ਇੱਥੋਂ ਦੇ 2 ਬੰਦੇ ਸਨ, ਉਹ ਗਏ ਆਪਣਾ ਢਾਬੀ। ਅੱਛਾ। ਉਹਨਾਂ ਦੀ ਥੋੜੀ ਜੀ ਮਾੜੀ ਜਿਹੀ ਮੈਂ ਦੁਸ਼ਮਣੀ ਸੀ। ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੰਗ ਲੱਗ ਜਾਣਾ। ਅੱਛਾ। ਤੇ ਉਹ ਕੋਈ ਅਸਲਾ ਲੈਣ ਗਏ। ਉਹ ਸਾਡੇ ਪਿੰਡ ਨਾਲ ਗੁਰਦੁਆਰਾ ਸੀ ਤੇ ਉਹਦੇ ਵਿੱਚ ਬੰਦੇ ਸ਼ਰਾਰਤ ਕਰਨ ਲੱਗ ਪਏ ਇੱਥੇ। ਉਹ ਸਿੱਖਾਂ ਨੇ ਆਖਿਆ ਆਪੇ ਕੋਈ ਮਾਰਿਆ ਨਾ ਹਿਸਾਬ, ਇਹ ਵੀ ਖਰਾਬ ਹੋਵੇ ਕੰਮ। ਉਹਨੇ ਆਖਿਆ ਸਾਡੇ ਪਿੰਡ ਦੇ ਵਿੱਚ ਕਿਸੇ ਆਜ਼ਾਦ ਕੀਤੀ ਨਾ ਵੀ ਸੁੱਟ ਦਿੱਤਾ ਕਿ ਹੁੱਕੇ ਦਾ ਡੱਟਾ ਜਿਹੜਾ ਉਹਦੇ ਵਿੱਚ ਸੁੱਟ ਦਿੱਤਾ। ਉਹਨੇ ਆਖਿਆ ਨਾ, ਇਹ ਗੱਲ ਨਹੀਂ, ਆਪਣੇ ਪਿੰਡ ਦੇ ਵਿੱਚ ਦੁਸ਼ਮਣੀ ਨਹੀਂ ਪਾਣੀ। ਦੱਸੋ, ਇਹ ਅੱਜ ਕੱਲ ਦੇ ਲੋਕਾਂ ਵਾਸਤੇ ਆ ਕਿ ਜਦੋਂ ਉਦੋਂ ਬੱਚਾ ਹੁੰਦਾ ਸੀ ਕਿਸੇ ਦੇ ਘਰ, ਬੀਬੀ ਨੂੰ ਕਿੰਨਾ ਕੁ ਘਿਓ ਖਵਾਉਂਦੇ ਸੀ? ਬੀਬੀ ਨੂੰ ਜਨਾਬ 4-5 ਸਿਰ ਘਿਓ ਖਵਾਉਂਦੇ ਸਨ। ਅੱਛਾ। ਹਾਂਜੀ। ਤੇ ਉਹ ਮਾਹੌਲ ਦੇ ਬੜੀਆਂ ਸਕੀਮਾਂ ਨੇ। ਇੱਕ ਸੀ ਉਹਨੇ ਸ਼ੇਰ ਡੱਕਿਆ ਸੀ, ਉਹ ਜੰਗਲ ਵਿੱਚ ਬੈਠੇ ਸਨ, ਉਹਨੇ ਸ਼ੇਰ ਡੱਕਿਆ ਸੀ ਤੇ ਉਹਨਾਂ ਨਾਲ ਉਹਨੂੰ ਡੱਕਿਆ ਜਿਸ ਵੇਲੇ ਤੇ ਉਹਦੇ ਤੋਂ ਸ਼ੇਰ ਨਾ ਹਟਿਆ। ਉਹ ਜੇ ਦੂਜਾ ਗਿਆ ਨਾ ਆਖਣ ਲੱਗੀ ਇਹਦੀ ਵੇਰੀ ਮੈਂ 1.25 ਮਣ ਖਾਧਾ। ਅੱਛਾ। ਹਾਂਜੀ। ਤੇ ਇਹਦੀ ਵੇਰੀ 20 ਸਿਰ ਖਾਧਾ। ਅੱਛਾ। ਇੰਨੀ ਤਾਕਤ। ਉਹੀ ਫਿਰ ਤਾਕਤ ਬੱਚੇ ਜੇ ਆਉਣੀ ਹੈ ਨਾ, ਜੋ ਦੁੱਧ ਪੀਣਾ ਬੱਚੇ ਨੇ। ਤੇ ਹੁਣ ਕਿੱਥੋਂ ਰਹਿ ਗਈਆਂ ਨੇ? ਹੁਣ ਆਰਟੀਫੀਸ਼ੀਅਲ ਚੀਜ਼ਾਂ ਨੇ। ਦੇਸੀ ਘਿਓ ਖਤਮ ਹੋ ਗਏ ਤੇ ਉਹ ਜਿਹੜੀਆਂ ਦੇਸੀ ਮਾਵਾਂ ਸੀ ਉਹ ਵੀ ਖਤਮ ਹੋ ਗਈਆਂ। ਕੋਈ ਗੱਲ ਹੀ ਨਹੀਂ ਹੁਣ ਤੇ ਦੁਨੀਆ ਮੈਂ ਭੁੱਖ ਨਾ ਮਰਨ ਦੀ ਹੈ। ਪਿਆਰ ਮੁਹੱਬਤ ਵੀ ਕੋਈ ਨਹੀਂ ਰਹਿ ਗਿਆ ਹੁਣ ਤੇ। ਸ਼ਾਇਦ ਕੋਈ ਨਹੀਂ ਰਹਿ ਗਈ। ਕੋਈ ਫਸਲ ਨਿਕਲਦੀ ਸੀ ਪੈਲੀ ਚੋਂ? ਫਸਲ ਉਦੋਂ ਹੁੰਦੀ ਕਿੰਨੀ ਨਿਕਲ ਜਾਂਦੀ ਸੀ? ਦੇਸੀ ਕਣਕ ਸੀ, ਦੇਸੀ। ਕੋਈ 18 ਮਣ, ਕੋਈ 16 ਮਣ। ਅੱਛਾ। ਕੋਈ ਜਿਹਨੇ ਕੋਈ ਸਹੀ ਕਰਨਾ ਤਾਂ ਕੋਈ 30 ਮਣ ਇੱਕ ਪੈਲੀ ਦੋ ਚੋਂ ਨਿਕਲ। ਜਿਹਦੀ 30 ਮਣ ਨਿਕਲਦੀ ਹੋਣੀ ਤੇ ਬੱਲੇ ਬੱਲੇ ਹੁੰਦੀ ਹੋਣੀ। ਬੱਲੇ। ਤੁਹਾਡੇ ਪਿੰਡ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ ਉਹਨਾਂ ਦੇ ਬਾਬਾ ਪੱਕੇ ਮਕਾਨ ਸਨ? ਬੜੇ ਚਬਾਰੇ ਸਨ ਕੇ। ਅੱਛਾ। ਹਾਂ। ਤੇ ਜ਼ੈਲਦਾਰ ਦਾ ਕਿਵੇਂ ਦਾ ਮਕਾਨ ਸੀ? ਜ਼ੈਲਦਾਰ ਦਾ ਜਿਹੜਾ ਹੈ ਨਾ ਸਿੱਧਾ ਉਹ ਜ਼ੈਲਦਾਰ ਹੋਰ ਤਰੀਕੇ ਦਾ ਸੀ। ਉਹਦੇ ਮੁੰਡੇ ਜਿਹੜੇ ਨਾ ਉਹ ਜ਼ਾਲ ਸਨ। ਜੇ ਉਹਨਾਂ ਕੋਲ ਕਨਾਲ ਪੱਠਾ ਨਹੀਂ ਨਾ ਤੇ ਕੋਈ ਟੁੱਟ ਗਿਆ ਨਾ ਤੇ ਅਗਲਾ ਵੱਢ ਲਓ, ਸਾਡਾ ਹੋਰ ਹੋ ਜਾਏਗਾ। ਵਾਹ ਜੀ ਵਾਹ, ਇਹਦਾ ਮਤਲਬ ਫਿਰ ਖੁੱਲੇ ਦਿਲ ਦੇ ਸਨ। ਆਹੋ। ਤੁਹਾਡਾ ਵਰਤਨ ਵਰਤਾਓ ਹੈ ਸੀ? ਹਾਂਜੀ। ਉਹ ਮੁਹੱਬਤ ਸਿੰਘ ਸੀ। ਮੁਹੱਬਤ ਸਿੰਘ। ਮੁਹੱਬਤ ਸਿੰਘ ਸਾਡਾ ਬੜਾ ਅਜ਼ੀਜ਼ ਬਣਿਆ ਸੀ। ਅੱਛਾ। ਉਹ ਸਾਰੇ ਪਿੰਡ ਚੋਂ ਨਾ ਉਹ ਸੀ ਆਪਣਾ ਕੋਈ ਨੌਕਰੀ ਵੱਡੀ ਸਾਰੀ ਸੀ ਉਹਦੀ। ਅੱਛਾ। ਉਹ 6 ਮਹੀਨੇ ਆਉਂਦਾ ਸੀ। ਅੱਛਾ। ਉਹਨੂੰ ਗਵਰਨਮੈਂਟ ਨੇ ਪਾਬੰਦੀ ਲਾਈ ਸੀ ਵੀ ਉਹਦੇ ਨਾਲ ਸਿਪਾਹੀ 2 ਹੁੰਦੇ ਸਨ। ਵਾਹ ਜੀ ਵਾਹ। ਉਹਦੇ ਨਾਲ ਮਤਲਬ ਉਹ 2 ਸਿਪਾਹੀ ਹੁੰਦੇ ਸਨ ਤੇ ਉਹਦੀ ਡਿਊਟੀ ਲਿਆਂਦੇ ਸਨ। ਤੇ ਉਹ ਫਿਰ ਆਣ ਕੇ ਨਾ ਤੇ ਇੱਥੇ ਉਹਦਾ ਉਦੋਂ ਪੁੱਤਰ ਨਹੀਂ ਸੀ। ਤਿੰਨ ਭੈਣਾਂ ਹੀ ਸਾਨੂੰ। ਅੱਛਾ। ਉਹ ਸਾਡੇ ਬਾਪ ਆ ਫਿਰ ਨਾ ਉਹ ਫਿਰ ਉਹਨੇ ਆਣ ਕੇ ਸ਼ਿਕਾਇਤਾਂ ਲਾਉਣੀਆਂ ਦੂਜਿਆਂ ਨੇ ਬੰਦਿਆਂ ਤੇ ਇਹ ਮਲਕ ਜਿਹੜੇ ਨੇ ਤੁਹਾਡੀ ਪੈਲੀ, ਉਹ ਆਂਦੇ ਨੇ ਮਲਕ ਕੌਣ ਨੇ? ਮੈਂ ਅਸੀਂ ਆ। ਸਾਡੇ ਕੋਲ ਗੋਸ਼ਤ ਵੀ ਖਾ ਜਾਂਦਾ ਸੀ। ਅੱਛਾ। ਆਂਦੇ ਹਲਾਲ ਕੂਲ ਕਰਕੇ ਸਾਡੀ ਦਾਦੀ ਨਾਲ ਆਂਦਾ ਸੀ ਬੇਬੇ ਹਾਂਡੀਆਂ ਥੋਲ ਕੇ ਪੈਂਦਾ ਸੀ, ਆਂਦਾ ਬੇਬੇ ਗੋਸ਼ਤ ਖਾਇਆ। अस्सलाम वालेकुम जी, सत श्री अकाल, आदाब दोस्तों सब ਦਾ। ਪੰਜਾਬ ਦੀ ਟੀਮ ਇਸ ਟਾਈਮ ਕੋਟ ਸੌਂਦਾ ਦੇ ਵਿੱਚ ਪਹੁੰਚੇ ਆ ਤੇ ਸਾਡੇ ਸਾਹਮਣੇ ਮਲਕ ਬਰਾਦਰੀ ਦੇ ਬਜ਼ੁਰਗ ਬੈਠੇ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ। ਕਾਫੀ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਜਾਣਦੇ ਨੇ ਤੇ 47 ਵੇਲੇ ਇਹਨਾਂ ਦੀ ਉਮਰ 8-10 ਸਾਲ ਸੀ। ਆਓ ਪੁੱਛਦੇ ਇਹਨਾਂ ਕੋਲੋਂ 47 ਦੀ ਕਹਾਣੀ। अस्सलाम वालेकुम। अस्सलाम वालेकुम बाबा जी। वालेकुम सलाम। ਕੀ ਹਾਲ ਚਾਲ ਹੈ? ਸ਼ੁਕਰ ਅਲਹਮਦੁਲਿल्लाह। ਬਜ਼ੁਰਗੋ ਕੀ ਨਾਮ ਹੈ ਆਪਣਾ? ਮੁਹੰਮਦ ਸ਼ਰੀਫ। ਮੁਹੰਮਦ ਸ਼ਰੀਫ। ਤੁਹਾਡੇ ਵਾਲਦ ਸਾਹਿਬ ਦਾ? ਤਾਜਦੀਨ। ਤਾਜਦੀਨ। ਅੱਛਾ ਬਜ਼ੁਰਗੋ, ਇਹ ਜਿਹੜਾ ਪਿੰਡ ਜਿੱਥੇ ਅਸੀਂ ਬੈਠੇ ਆ ਇਹਦਾ ਪੂਰਾ ਨਾਮ ਕੀ ਹੈ? ਕੋਟ ਸੌਂਦਾ। ਕੋਟ ਸੌਂਦਾ। ਹਾਂ। ਤੇ ਜਦੋਂ ਸਿੱਖ ਇੱਥੇ ਰਹਿੰਦੇ ਸੀ ਉਦੋਂ ਵੀ ਇਹਦਾ ਨਾਮ ਕੋਟ ਸੌਂਦਾ ਹੀ ਸੀ? ਹਾਂਜੀ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਪੱਡਿਆਂ ਦਾ, ਛੂਟਕਾਣਾ ਤੇ ਡੇਰਾ ਮੱਲਾ ਸਿੰਘ ਦਾ ਜਿਹੜਾ ਨਾ ਇਹ ਵੀ ਇਥੋਂ ਦਾ ਡੇਰਾ ਹੈ। ਉਹ ਡੇਰਾ ਹੈ। ਅੱਛਾ। ਉਹ ਡੇਰਾ ਪਿੰਡ ਹੈ ਇਹ। ਅੱਛਾ, ਐਸੇ ਪਿੰਡ ਦਾ ਡੇਰਾ ਹੈ? ਹਾਂਜੀ। ਇਹ ਸਾਡਾ 3 ਭਰਾ ਤੇ ਉਹ 60 ਮਰਬੇ ਜ਼ਮੀਨ ਉਹਦੀ ਬਲਕਾਰ ਸਿੰਘ ਦੀ ਨਾ ਅਲੱਗ ਹੋ ਗਈ ਹੈ। ਅੱਛਾ। ਉਹ ਡੇਰਾ ਉੱਥੇ ਹੋ ਗਿਆ ਹੈ, ਡੇਰਾ ਮੱਲਾ ਸਿੰਘ। ਅੱਛਾ, ਮੱਲਾ ਸਿੰਘ। ਹਾਂਜੀ। ਇਹ ਜਿਹੜਾ ਕੋਟ ਸੌਂਦੇ ਦੇ ਉਹ 3 ਭਰਾ ਸਨ ਜਿਨ੍ਹਾਂ ਦੇ ਵੱਖਰੇ ਵੱਖਰੇ ਡੇਰੇ ਹੋ ਗਏ। ਪਿੰਡ ਵੱਖਰਾ ਹੋ ਗਿਆ ਸਾਰਾ ਹੀ। ਤੇ ਉਹ ਜਿਹੜਾ ਸੀ ਉਹ 60 ਮਰਬੇ ਆਪਣਾ ਲਹਿਰਾ ਕਰਕੇ ਨਾ
ਅੱਛਾ, ਉਹ ਲਹਿਰਾ ਕਰ ਗਿਆ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਇਹ ਹੋਈ ਸ਼ੇਖਪੁਰਾ। ਅੱਛਾ, ਤੇ ਜ਼ਿਲ੍ਹਾ ਵੀ ਸ਼ੇਖਪੁਰਾ ਹੀ। ਜ਼ਿਲ੍ਹਾ ਸ਼ੇਖਪੁਰਾ। ਸਹੀ ਹੋ ਗਿਆ। ਤੇ ਇਥੋਂ ਸੱਚਾ ਸੌਦਾ ਕਿੰਨੇ ਕਿਲੋਮੀਟਰ ਬਣਦਾ? ਕੋਈ ਕਰੀਬਨ 2-2.5 ਕਿਲੋ ਹੈ। ਅੱਛਾ, 2-2.5 ਕਿਲੋਮੀਟਰ। ਸਹੀ ਹੋ ਗਿਆ। ਅੱਛਾ ਬਜ਼ੁਰਗੋ, 47 ਤੋਂ ਪਹਿਲੇ ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਇੱਥੇ? ਹਾਂਜੀ, ਇੱਥੇ ਇੱਕ ਘਰ ਜੱਟਾਂ ਦਾ ਸੀ, ਆਮਦੀਨ ਉਹਦੇ ਨਾਂ ਸੀ। ਤੇ ਇੱਕ ਮੋਚੀ, ਉਹਦਾ ਨਾਂ ਸੀ ਹਾਜੀ ਅਲਾ ਬਸ਼ਕਰ। ਅੱਛਾ, ਅਲਾ ਬਸ਼ਕਰ। ਤੇ ਇੱਕ ਆਮਦੀਨ ਘੁਮਿਆਰ ਸੀ। ਅੱਛਾ, ਤੇ ਇਸਾ ਕਰਕੇ ਨਾ ਤੇ ਇੱਕ ਆਹੋ ਇਹਨੇ ਕੁ ਸਾਰ ਬਲਾਦਰੀ, ਇਹਨੇ ਕੁ 4 ਕੁ ਘਰ ਸਨ ਮੁਸਲਮਾਨਾਂ ਦੇ। ਹਾਂਜੀ। ਤੇ ਬਾਕੀ ਜਿਹੜੀ ਬਰਾਦਰੀ ਸੀ ਉਹ ਕਿਹੜੀ ਸੀ? ਉਹ ਮਤਲਬ ਬਰਾਦਰੀ ਸਿੱਖਾਂ ਦੀ ਸੀ। ਅੱਛਾ, ਸਿੱਖਾਂ ਦੀ। ਹਾਂਜੀ। ਸਿੱਖ ਕਿਹੜੇ ਸਨ? ਵਿਰਕ ਸਨ? ਕਿਹੜੀ ਕੌਮ ਦੇ ਸਨ ਜੱਟ ਜਿਹੜੇ ਸਨ? ਕੌਮ ਦਾ ਇਹ ਨਹੀਂ, ਜੱਟ ਜਾਟੀਆਂ ਨੇ। ਅੱਛਾ, ਜਾਟੀ ਕਹਿੰਦੇ ਸੀ। ਹਾਂ। ਸਹੀ ਹੋ ਗਿਆ। ਸਿੱਖ। ਅੱਛਾ ਬਜ਼ੁਰਗੋ, ਕਿੰਨੀਆਂ ਲੰਬੜਦਾਰੀਆਂ ਸੀ ਇੱਥੋਂ ਦੀਆਂ? ਇੱਥੋਂ ਦੀ ਲੰਬੜਦਾਰੀ ਜ਼ੈਲਦਾਰ ਵੀ ਉਹ ਸੀ। ਕੀ ਨਾਂ ਸੀ ਜ਼ੈਲਦਾਰ ਦਾ? ਜ਼ੈਲਦਾਰ ਦਾ ਨਾਂ ਹੈ ਅਨੈਤ, ਉਹਦਾ ਪੁੱਤਰ ਸੀ। ਤੇ ਇੱਕ ਸੀ ਦੂਜਾ, ਕੀ ਨਾਂ ਲਈਦਾ ਹੈ, ਮੇਰਾ ਕੋਈ ਦਿਮਾਗ ਵੀ ਨਹੀਂ ਹੋ ਜਾਂਦਾ। ਅੱਛਾ, ਅੱਛਾ, ਉਹ ਆਪੇ ਉਹਨਾਂ ਪਤਾ ਲੱਗ ਜਾਣਾ ਸਹੀ। ਅੱਛਾ, ਜ਼ੈਲਦਾਰੀ ਸਿੱਖਾਂ ਦੀ ਸੀ ਕਿ ਮੁਸਲਮਾਨਾਂ ਦੀ? ਸਿੱਖਾਂ ਦੀ। ਅੱਛਾ, ਸਿੱਖਾਂ ਦੀ ਜ਼ੈਲਦਾਰੀ ਸੀ। ਹਾਂਜੀ। ਸਹੀ ਹੋ ਗਿਆ। ਤੇ ਲੰਬੜਦਾਰ ਕਿੰਨੇ ਸੀ ਪਿੰਡ ਦੇ? ਲੰਬੜਦਾਰ ਇੱਕ ਹੀ ਸੀ। ਅੱਛਾ, ਉਹਦਾ ਕੋਈ ਨਾਂ ਯਾਦ ਹੈ? ਉਹ ਲੰਬੜਦਾਰ ਵੀ ਉਹ ਸੀ। ਅੱਛਾ, ਜ਼ੈਲਦਾਰ ਹੀ ਲੰਬੜਦਾਰ ਸੀ। ਹਾਂਜੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇੱਥੇ ਜਿਹੜੇ ਮਸ਼ਹੂਰ ਸਿੱਖ ਰਹਿੰਦੇ ਸੀ, ਉਹਨਾਂ ਦਾ ਕੋਈ ਨਾਂ ਯਾਦ ਹੁਣ ਤੁਹਾਨੂੰ, ਜਿਨ੍ਹਾਂ ਨਾਲ ਤੁਹਾਡਾ ਵਰਤਨ ਵਰਤਾਓ ਹੈ ਸੀ? ਹਾਂਜੀ, ਉਹ ਮੁਹੱਬਤ ਸਿੰਘ ਸੀ। ਮੁਹੱਬਤ ਸਿੰਘ। ਮੁਹੱਬਤ ਸਿੰਘ ਸਾਡਾ ਬੜਾ ਅਜ਼ੀਜ਼ ਬਣਿਆ ਸੀ। ਅੱਛਾ। ਉਹ ਸਾਰੇ ਪਿੰਡ ਚੋਂ ਨਾ, ਉਹ ਸੀ ਆਪਣਾ ਕੋਈ ਨੌਕਰੀ ਵੱਡੀ ਸਾਰੀ ਸੀ ਉਹਦੀ। ਅੱਛਾ। ਉਹ 6 ਮਹੀਨੇ ਆਉਂਦਾ ਸੀ। ਅੱਛਾ। ਉਹਨੂੰ ਗਵਰਨਮੈਂਟ ਨੇ ਪਾਬੰਦੀ ਲਾਈ ਸੀ ਵੀ ਉਹਦੇ ਨਾਲ ਸਿਪਾਹੀ 2 ਹੁੰਦੇ ਸਨ। ਵਾਹ ਜੀ ਵਾਹ। ਉਹਦੇ ਨਾਲ ਮਤਲਬ ਉਹ 2 ਸਿਪਾਹੀ ਹੁੰਦੇ ਹਨ ਤੇ ਉਹਦੀ ਡਿਊਟੀ ਲਿਆਂਦੇ ਸਨ। ਤੇ ਉਹ ਫਿਰ ਆਣ ਕੇ ਨਾ ਤੇ ਇੱਥੇ ਉਹਦਾ ਉਦੋਂ ਪੁੱਤਰ ਨਹੀਂ ਸੀ। ਤਿੰਨ ਭੈਣਾਂ ਹੀ ਸਾਨੂੰ। ਅੱਛਾ। ਉਹ ਸਾਡੇ ਬਾਪ ਆ। ਫਿਰ ਨਾ ਉਹ ਫਿਰ ਉਹਨੇ ਆਣ ਕੇ ਸ਼ਿਕਾਇਤਾਂ ਲਾਉਣੀਆਂ ਦੂਜਿਆਂ ਨੇ ਬੰਦਿਆਂ ਤੇ ਇਹ ਮਲਕ ਜਿਹੜੇ ਨੇ ਤੁਹਾਡੀ ਪੈਲੀ, ਉਹ ਆਂਦੇ ਨੇ ਮਲਕ ਕੌਣ ਨੇ? ਮੈਂ ਅਸੀਂ ਆ। ਸਾਡੇ ਕੋਲ ਗੋਸ਼ਤ ਵੀ ਖਾ ਜਾਂਦਾ ਸੀ। ਅੱਛਾ। ਆਂਦੇ ਹਲਾਲ ਕੂਲ ਕਰਕੇ ਸਾਡੀ ਦਾਦੀ ਨਾਲ ਆਂਦਾ ਸੀ, ਬੇਬੇ ਹਾਂਡੀਆਂ ਥੋਲ ਕੇ ਪੈਂਦਾ ਸੀ, ਬੇਬੇ ਗੋਸ਼ਤ ਕਾ ਖਾਇਆ। ਉਹ ਕਿਤੇ ਨਾ ਮੇਰੇ ਹੁੰਦੇ ਹੀ ਨਾ ਉਹ ਨੌਕਰੀ ਲੱਗਾ ਸੀ ਤੇ ਉਹਦੇ ਵਿੱਚ ਕੋਈ ਪੜ੍ਹਿਆ ਵੀ ਸੀ। ਸਰਕਾਰੀ ਮਹਿਕਮੇ ਸੀ। ਸਰਕਾਰੀ ਮਹਿਕਮੇ ਸੀ। ਇਹਦਾ ਮਤਲਬ ਤੁਹਾਡੀ ਉਹ ਵਾਹਵਾ ਮੁਹੱਬਤ ਸੀ ਉਹਨਾਂ ਨਾਲ? ਬੜੀ ਮੁਹੱਬਤ ਸੀ। ਤੇ ਨਾਂ ਵੀ ਸਰਦਾਰ ਦਾ ਮੁਹੱਬਤ ਸਿੰਘ ਸੀ। ਹਾਂਜੀ। ਤੇ ਦੂਸਰੀ ਗੱਲ ਇਹ ਵੀ ਸਾਡੇ ਨਾਲ ਦੇ ਬਾਹਲੀ ਸੀ ਨਾ, ਮਤਲਬ ਜਰਾ ਕੋਈ ਗੱਲ ਹੋਣੀ ਨਾ ਤੇ ਇੰਝ ਹੀ ਕਰ ਦੇਣਾ। ਅੱਛਾ। ਇੱਕ ਨਾ ਬਲਕਾਰ ਸਿੰਘ ਦੇ ਭਰਾ ਨੂੰ ਸਾਡੇ ਬਾਪ ਨੇ ਮਾਰਿਆ। ਅੱਛਾ। 60 ਮਰਬੇ ਮਾਲਕ ਸੀ। ਉਹ ਝਗੜਾ ਹੋ ਪਿਆ, ਮਾਰਿਆ। ਉਹ ਫਿਰ ਉਦੋਂ ਕੁਦਰਤੀ ਉਹ ਆਇਆ ਸੀ, ਉਹ ਮਾਲ ਮੂਲ ਸਾਰਾ ਵੇੜ ਕੇ ਲੈ ਗਿਆ। ਚੌਂਕੀ ਥਾਣਾ ਸੀ। ਅੱਛਾ। ਉਹਨੇ ਫਿਰ ਜਾ ਕੇ ਅਗਦੀਆਂ ਹੀ ਉਹ ਤੋਂ ਹੋ ਕੇ ਤੇ ਆਖ ਲਗਾ ਜਾਓ ਭਾਈ ਜਾਓ। ਆਖ ਲਗਾ ਸਾਡੇ ਪਿਓ ਨੂੰ ਵੀ ਸੱਟਾਂ ਬੜੀਆਂ ਲੱਗੀਆਂ ਸੀ, ਉਹਨੂੰ ਸਿੱਖ ਨੂੰ ਵੀ ਬੜੀਆਂ ਲੱਗੇ ਸਨ। ਉਹ ਇੱਕ ਚੂੜਕਾ ਨੇ ਦੁੱਧ ਲੈ ਕੇ ਗੱਡੀ ਵਿੱਚ ਪਾ ਕੇ ਤੇ ਉਹ ਪਿਆ ਕੇ ਉਹ ਇੱਕ ਉੱਥੋਂ ਹੁੰਗਦਾ ਪਿਆ, ਉਹਨੂੰ ਮੈਂ ਪਿਆ ਦਿੱਤਾ। ਉਹ ਆਂਦਾ ਉਹਦੀ ਜ਼ਰੂਰਤ ਘੱਟ ਤੁਹਾਡੇ ਨਾਲ। ਸਹੀ ਹੈ। ਤੇ ਪਾਲਾ ਸਿੰਘ ਸਾਡਾ ਗੁਆਂਢੀ, ਉਹ ਵੀ ਹੁੰਦਾ ਸੀ ਪਾਲਾ ਸਿੰਘ। ਅੱਛਾ। ਤੇ ਉਹ ਸਾਡੇ ਘਰਾਂ ਦੇ ਨਾਲ ਕਰਕੇ ਐਸ ਪਾਸ ਕਰਕੇ ਬੜਾ ਅਮੀਰ ਬੰਦਾ ਸੀ ਉਹ ਵੀ। ਅੱਛਾ। ਉਹਦੇ ਬੜੇ ਇੱਥੋਂ ਲੱਗ ਕੇ ਹਿਸਾਬ ਨਾਲ ਕਿੱਲਾ ਕੋ ਅੰਜ ਦੀ ਮਤਲਬ ਸਨ ਤੇ ਅੰਜ ਦੇ ਵੀ ਮਕਾਨ ਬੜਾ ਲੰਮਾ ਚੌੜਾ ਕੰਮ ਸੀ ਉਹਦਾ। ਤੁਹਾਡੇ ਪਿੰਡ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ ਉਹਨਾਂ ਦੇ ਬਾਬਾ ਪੱਕੇ ਮਕਾਨ ਸਨ? ਬੜੇ ਚਬਾਰੇ ਸਨ ਕੇ। ਅੱਛਾ। ਹਾਂ। ਤੇ ਜ਼ੈਲਦਾਰ ਦਾ ਕਿਵੇਂ ਦਾ ਮਕਾਨ ਸੀ? ਜ਼ੈਲਦਾਰ ਦਾ ਜਿਹੜਾ ਸੀ ਨਾ ਸਿੱਧਾ ਉਹ ਜ਼ੈਲਦਾਰ ਹੋਰ ਤਰੀਕੇ ਦਾ ਸੀ। ਉਹਦੇ ਮੁੰਡੇ ਜਿਹੜੇ ਨਾ ਉਹ ਜ਼ਾਦ ਸਨ। ਜੇ ਉਹਨਾਂ ਕੋਲ ਕਨਾਲ ਪੱਠਾ ਸੀ ਨਾ ਤੇ ਕੋਈ ਟੁੱਟ ਗਿਆ ਨਾ ਤੇ ਅਗਣਾ ਵੜ ਲਓ ਸਾਡਾ ਹੋਰ
ਹੋ ਜਾਏਗਾ। ਵਾਹ ਜੀ ਵਾਹ, ਇਹਦਾ ਮਤਲਬ ਫਿਰ ਖੁੱਲੇ ਦਿਲ ਦੇ ਸਨ। ਆਹੋ ਉਹ ਬਾਹਲੇ ਅਮੀਰ ਸਨ। ਤੇ ਜੇ ਵਾਧਾ ਘਾਟਾ ਹੋਣਾ ਨਾ ਉਹ ਡੰਗਰ ਛੱਡਦੇ ਨੇ, ਉਹ ਸਵੇਰੇ ਉਹਨੇ ਲਾਮਾ ਲੈ ਕੇ ਉਹ ਰਾਤੀ ਖਿੜਕ ਖੁੱਲ ਗਿਆ ਸੀ। ਅੱਛਾ। ਤੇ ਜੇ ਬਾਹਰ ਹੋਣਾ ਨਾ ਪੱਠੇ ਉਹਨੇ ਚੀਜ਼ ਨਹੀਂ ਕਰਨੀ। ਵਾਹ ਜੀ ਵਾਹ। ਭਾਵੇਂ ਕਿੰਨੇ ਪਰ ਹੋਰ ਨਾ ਬੰਦੇ, ਚੀਜ਼ ਨਹੀਂ ਕਰਨੀ ਤੇ ਖਾਣਾ ਪੀਣਾ। ਮੇਰਾ ਭਾਈ ਉਹਨਾਂ ਦੇ ਮੇਰੇ ਤੋਂ ਵੱਡਾ ਜਿਹੜਾ ਸੀ ਨਾ, ਉਹਨਾਂ ਦੇ ਘਰ ਹੀ ਰਹਿੰਦਾ ਹਿਸਾਬ ਨਾਲ। ਕੀ ਨਾਂ ਸੀ ਤੁਹਾਡੇ ਭਾਈ ਦਾ? ਅਨੈਤ। ਅੱਛਾ, ਅਨੈਤ। ਹਾਂਜੀ, ਜ਼ੈਲਦਾਰਾਂ ਦੇ ਘਰ ਹੀ ਰਹਿੰਦਾ ਸੀ। ਆਹੋ। ਅੱਛਾ। ਉਹਨਾਂ ਦਾ ਵੀ ਇੱਕ ਮੁੰਡਾ ਅਨੈਤ ਸੀ ਨਾ, ਉਹਦੇ ਨਾਲ ਉਹਦੀਆਂ ਭੈਣਾਂ ਬੜਾ ਸੋ ਪਿਆਰ ਕਰਨਾ। ਉਦੋਂ ਆ ਗੱਲਾਂ ਕੋਈ ਸਾਨੂੰ ਕੁੱਤੇ ਅੱਜ ਹੁਣ ਨਾ ਇਹ ਨਹੀਂ ਸਨ। ਅੱਛਾ। ਭੈਣਾਂ ਭਰਾਵਾਂ ਹੁੰਦੇ ਸਨ। ਵਾਹ ਜੀ ਵਾਹ, ਇੱਜ਼ਤ ਦੇ ਸਾਂਝੇ ਸਨ ਸਾਰੇ। ਇੱਜ਼ਤ ਦੇ ਸਾਂਝੇ। ਜਿਹੜੀ ਕੋਈ ਗੱਲ ਹੋਣੀ ਨਾ ਤੇ ਉਹਨਾਂ ਜਨਾਬ ਇੱਕ ਉਹਨਾਂ ਆਖਣਾ ਨਾ ਥਾਂ ਮਾਰ ਤੇ ਮੇਰਾ ਭਾਵੇਂ ਸੱਕਾ ਪੁੱਤਰ ਹੈ। ਵਾਹ ਹੈਂ। ਵਾਹ ਜੀ ਵਾਹ। ਤੇ ਉਹ ਜਿਹੜਾ ਬਲਕਾਰ ਸਿੰਘ ਸੀ ਨਾ, ਬਲਕਾਰ ਸਿੰਘ, ਤੇ ਉਹ ਵੀ ਬੰਦਾ ਇਸ ਤਰ੍ਹਾਂ ਦਾ ਸੀ ਵੀ ਇਸ ਪੁੱਲ ਦੇ ਉੱਤੇ ਨਾ ਸੜਕ ਤੇ ਉਦੋਂ ਘੱਟ ਹੀ ਬਸ ਉਸ ਕੋਲ ਸੀ ਉੱਠੀ ਪੈੜੀ ਕੇ ਉਹਨੇ ਦੇ ਕੇ ਤੇ ਰੱਖ ਛੱਡਣੀ ਹੈ। ਹਿਸਾਬ ਨਾਲ ਪੂਰਾ ਮੁਸਲਮਾਨ ਸੀ ਉਹ। ਅੱਛਾ। ਤੇ ਐਸ ਹੁੰਦਾ ਨਾ ਖੱਦਰ ਦੇ ਕੱਪੜੇ ਤੇ ਐਸ ਹੁੰਦਾ ਮਤਲਬ ਬਣਾਇਆ ਤੇ ਜੇ ਉੱਥੇ ਰੱਖ ਛੱਡਣੀ। ਇੱਕ ਤੋਂ ਦੇਗਾ ਬਈ ਆਉਂਦਾ ਜਾਂਦਾ ਜਿਹੜਾ ਰਹੀ ਹੈ ਨਾ ਉਹ ਖਾਂਦਾ ਪੀ ਜਾਏ। ਵਾਹ ਜੀ ਵਾਹ। 100 ਤੇ ਉਹਦੀ ਗਾਂ ਸੀ। ਗਾਂ 100 ਸੀ? 100 ਗਾਂ ਸੀ ਤੇ ਮੱਝਾਂ ਦਾ ਕੋਈ ਪਤਾ ਨਹੀਂ ਸੀ। ਅੱਛਾ। ਉਹ ਇੱਕ ਮੌਲਵੀ ਉਹ ਤੋਂ ਪੱਠੇ ਲਿਆ ਕਰੋ, ਉਹ ਤੁਰ ਗਿਆ ਪਤਾ ਕੋ ਤੁਰਿਆ ਜਾ, ਉਹ ਤੋਂ ਪੱਠੇ ਲਿਆ ਕੇ ਮੌਲਵੀ ਜੀ ਪੱਠੇ ਕਿੱਥੋਂ ਆਉਂਦੇ ਜੀ? ਹਾਂਜੀ ਆ ਕੇ ਮੈਂ ਉੱਥੋਂ। ਕੀ ਹਾਲ ਚਾਲ ਹੈ? ਅਲਹਮਦੁਲਿਲਾ। ਇੱਧਰ ਆ। ਉਹ ਆਖ ਲਗਾ ਤੂੰ ਲਿਆਂਦੇ, ਇਹ ਦੱਸ ਲਿਆਂਦੇ ਕਿਉਂ ਪੱਠੇ? ਸਾਡੇ ਪਿੰਡ ਨੂੰ ਰੱਦ ਕੇ ਮੇਰੇ ਡੇਰੇ ਨੂੰ ਰੱਦ ਕੇ ਆਉਂਦੇ ਨੇ ਇੱਥੋਂ ਬਾਪ ਜੋ ਮਰਜ਼ੀ ਕਰ। ਇਸ ਤਰ੍ਹਾਂ ਇਹ ਸਾਡੇ ਇਹ ਲੋਕ ਬੜੇ ਚੰਗੇ ਸਨ। ਵਾਹ ਜੀ ਵਾਹ। ਹਯਾ ਕਰਨੀ ਧੀ ਭੈਣ ਦੀ। ਧੀ ਭੈਣ ਇੱਧਰ ਇੱਥੇ ਹਿਸਾਬ ਨੇ ਆਪ ਚਾਰ ਪਾਣੀ ਉੱਧਰ ਹੋਣਾ। ਵਾਹ ਜੀ ਵਾਹ। ਇੰਨੀ ਸ਼ਰਮ ਹਯਾ ਸੀ। ਇੰਨੀ ਸ਼ਰਮ ਹਯਾ ਸੀ। ਇਹਨਾਂ ਦੇ ਵਿਆਹ ਸ਼ਾਦੀਆਂ ਵੇਖੀਆਂ ਸੀ? ਵਿਆਹ ਸ਼ਾਦੀਆਂ? ਆਹੋ ਵੇਖੀਆਂ ਸਨ। ਅੱਛਾ। ਹਾਂਜੀ। ਤੇ ਉਂਝੇ ਸੀ ਬਈ ਨਹੀਂ ਸੀ ਜਾਣਾ ਹੋਣਾ, ਉਹ ਨਹੀਂ ਸੀ ਨਾ। ਅੱਛਾ ਅੱਛਾ ਅੱਛਾ। ਸਾਡਾ ਬਾਪ ਜਿਹੜਾ ਸੀ ਨਾ ਉਹਦੀ ਰੋਟੀ ਤੋਲ ਵੀ ਕਰਦੇ ਸਨ। ਅੱਛਾ। ਸੁੱਕੀ ਰੋਟੀ 500 ਕੜਾਹ ਬਣਾਉਂਦੇ ਮੁਸਲਮਾਨ ਹੀ ਸਨ। ਅੱਛਾ। 500 ਕੜਾਹ ਖਾ ਜਾਂਦਾ ਸੀ। ਵਾਹ ਜੀ ਵਾਹ। ਇੰਨਾ ਤਗੜਾ ਸੀ। ਇੰਨਾ ਜਵਾਨ ਸੀ। ਤੇ ਪਿੱਛੇ ਲੋਕੀ ਬੜੀਆਂ ਖਾ ਖਾਂਦੇ ਸੀ। ਇੱਥੇ ਮੈਂ ਨਾ ਪੰਜਾਹ ਜਿਹੜਾ ਇਲਾਕਾ ਹੈ ਨਾ, ਬੱਲੇ 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 ਇਹਦੇ ਨਾਲ। ਅੱਛਾ ਬਾਬਾ ਜੀ, ਤੁਹਾਡੀ ਇਹ ਜਿਹੜੀ ਇੱਥੇ ਆਲੇ ਦੁਆਲੇ ਜ਼ਮੀਨ ਸੀ ਸਿੱਖਾਂ ਦੀ, ਨਹਿਰੀ ਪਾਣੀ ਲੱਗਦਾ ਹੁੰਦਾ ਸੀ ਕਿ ਖੂਹਾਂ ਦੀ ਵਾਹੀ ਹੁੰਦੀ ਸੀ? ਨਹਿਰੀ ਇਹ ਖੂਹ ਲੱਗੇ ਹਨ 2 ਖੂਹ ਤੇ ਉਹ ਕਾਮਯਾਬ ਨਹੀਂ ਸਨ, ਪਾਣੀ ਹੋਇਆ। ਅੱਛਾ। ਤੇ ਨਹਿਰਾਂ ਨਾਲ ਹੀ ਬੀਜਦੇ ਸਨ। ਇਹ ਜਿਹੜੀਆਂ ਵੱਡੀਆਂ ਨਹਿਰਾਂ ਨੇ ਤੁਹਾਡੀ ਹੋਸ਼ ਚ ਹੀ ਨਿਕਲੀਆਂ ਨੇ? ਆ ਪਰਲੀ ਜਿਹੜੀ ਸਾਡੀ ਹੋਸ਼ ਚ ਨਿਕਲੀ ਤੇ ਇਹ ਮਗਰਲੀ ਜਿਹੜੀ ਇਹਦਾ ਨਹੀਂ ਪਤਾ। ਅੱਛਾ। ਇਹ ਪਹਿਲਾਂ ਦੀ ਹੈ? ਇਹ ਪਹਿਲਾਂ ਦੀ। ਤੇ ਜਿਹੜੀ ਵੱਡੀ ਹੈ ਨਾ ਪਰਲੇ ਪਾਸੇ ਉਹ ਸਾਡੇ ਹੁੰਦਿਆਂ ਨਿਕਲੀ। ਅੱਛਾ। ਇਹਦਾ ਨਹੀਂ ਪਤਾ ਕਦੋਂ ਦੀ ਹੈ। ਸਹੀ ਹੋ ਗਿਆ। ਤੇ ਆਹ ਨਹਿਰਾਂ ਜਿਹੜੀਆਂ ਨੇ ਇਹ ਮਤਲਬ ਤੋੜ ਮਤਲਬ ਪਾਣੀ ਜਿਹੜਾ ਦਿੰਦੀਆਂ ਪਾਣੀ ਮੋਗੇ ਵੱਡੇ ਸਨ। ਅੱਛਾ ਅੱਛਾ। ਮੋਗੇ ਵੱਡੇ ਸਨ। ਫਸਲ ਸਾਰੀਆਂ ਹੋ ਜਾਂਦੀਆਂ ਸੀ ਇੱਧਰ ਉਦੋਂ? ਸਭ। ਕਪਾਹ ਬੜੀ ਹੁੰਦੀ ਸੀ ਇੱਥੇ। ਹਾਂਜੀ। ਕਪਾਹ, ਛੋਲੇ, ਮਕਈ, ਛੋਲੇ। ਅੱਛਾ। ਉਦੋਂ ਇਹੋ ਜਿਹੇ ਲੋਕੀ ਬੀਜਦੇ ਸਨ। ਮਟਰ ਵਾਲਾ ਪਤਾ ਕੋਈ ਨਹੀਂ ਸਨ ਉਦੋਂ। ਅੱਛਾ ਅੱਛਾ ਅੱਛਾ। ਅੱਛਾ ਬਾਬਾ ਜੀ, ਤੁਹਾਡੇ ਪਿੰਡ ਦਾ ਸਭ ਨਾਲੋਂ ਜ਼ਮੀਨ ਭਾਂਡੇ ਵਾਲਾ ਬੰਦਾ ਕਿਹੜਾ ਸੀ? ਇਹ 4 ਘਰ ਜਿਹੜੇ ਹਿਸਾਬ ਨਾਲ ਰਹੇ ਸਨ। ਕਿਹੜੇ ਕਿਹੜੇ? ਬਲਕਾਰ ਸਿੰਘ ਤੇ ਸੁੱਚਾ ਸਿੰਘ ਤੇ ਇੱਕ ਜ਼ੈਲਦਾਰ। ਜ਼ੈਲਦਾਰ ਵੀ। ਜ਼ੈਲਦਾਰ ਬੜੀ ਸੀ। ਤੇ ਇਸ ਤਰ੍ਹਾਂ ਕਰਕੇ ਨਾ ਮੁਹੱਬਤ ਸਿੰਘ ਜਿਹੜਾ ਸੀ, ਮੁਹੱਬਤ ਸਿੰਘ ਉਹਦੀ ਵੀ ਬਾਬਾ ਚੌਖੀ ਜ਼ਮੀਨ ਸੀ। ਉਹਦੀ ਸਕੂਲ ਜਿਹੜਾ ਨਾ, ਸਕੂਲ ਸਰਕਾਰੀ, ਇਹਦੇ ਨਾਲ 4 ਚੁਫੇਰੇ ਤੇ ਆਹ ਇਲਾਕਾ ਜਿਹੜਾ ਇਹ ਉਹਦਾ ਸੀ। ਅੱਛਾ। ਹਾਂ। ਵਾਹ ਜੀ ਵਾਹ। ਮੱਲਾ। ਅੱਛਾ ਬਾਬਾ ਜੀ, ਹੁਣ ਇਹ ਦੱਸੋ ਤੁਹਾਡੇ ਪਿੰਡ ਦੇ ਆਲੇ ਦੁਆਲੇ ਕੋਈ ਮੇਲਾ ਲੱਗਦਾ ਹੁੰਦਾ ਸੀ ਉਸ ਵੇਲੇ? ਮੇਲਾ ਲੱਗਦਾ ਸੀ। ਕਿਹੜਾ? ਉਹ ਪਿੰਡੋਂ ਪਰਲੇ ਪਾਸੇ ਬਾਬਾ ਚੂੜੀਆਂ ਦਾ ਹੁੰਦਾ ਸੀ। ਅੱਛਾ। ਬਾਬਾ ਚੂੜੀਆਂ ਵਾਲਾ। ਉਹਦੇ ਵਿੱਚ ਤੇ ਇੱਕ ਖੂਹ ਦੇ ਵਿੱਚ, ਖੂਹ ਉਦੋਂ ਹੁੰਦਾ ਸੀ
ਝਗਣੀ ਵਾਲਾ ਸੀ। ਅੱਛਾ। ਉਹਦੇ ਵਿੱਚ ਇੱਕ ਸਿੱਖ ਸੀ, ਹੂੰ। ਉਹ ਹਿਸਾਬ ਨਾਲ ਮੁਸਲਮਾਨ ਆ ਕੇ ਉਹਨੇ 5 ਪੈਲੀਆਂ ਇਹ ਮਕਾਨ ਦੇ ਨਾਂ ਲਾਈਆਂ ਸਨ। ਵਾਹ ਜੀ ਵਾਹ। ਉਹ ਵਿੱਚ ਖੂਹ ਦੇ ਵਿੱਚ ਇੱਟ ਜਿਹੜੀ ਹੈ ਨਾ ਉਹ ਪੱਕੀ ਲਾਈ ਸੀ। ਹਾਂਜੀ। ਉਸ ਤੋਂ ਬਾਅਦ ਫਿਰ ਮਤਲਬ ਇਹ ਹਿਸਾਬ ਕਿਤਾਬ ਹੋਇਆ ਤੇ ਉਸ ਤੋਂ ਬਾਅਦ ਫਿਰ ਮਤਲਬ ਨਾ ਕੰਮ ਚਾਲੂ ਰਿਹਾ। ਉਹ ਫਿਰ ਨਾ ਉਹਨੂੰ ਸਾੜਨ, ਉਹ ਮਰ ਗਿਆ ਜਦੋਂ। ਆਹੋ। ਅੱਛਾ। ਉਹ ਜਦੋਂ ਸਾੜਨ ਤੇ ਸਾਡੇ ਬਾਪ ਜਿਹੜੇ ਹਨ ਵੱਢ ਗਏ ਸਨ। ਹਾਂ। ਉਹ ਸਾਡੇ ਤੋਂ ਨਾ ਅੱਗ ਨਾ ਲੱਗੇ, ਉਹਨੂੰ ਅੱਗ ਨਹੀਂ ਲੱਗਦੀ ਸੀ। ਹਾਂ। ਅੱਛਾ। ਉਹ ਮੁੜ ਕੇ ਆਏ ਹੂੰ। ਤੇ ਆਣ ਕੇ ਤੇ ਫਿਰ ਉਹਨਾਂ ਦਫਨਾਇਆ। ਅੱਛਾ। ਹਾਂਜੀ। ਹੂੰ। ਤੇ ਬਲਕਾਰ ਸਿੰਘ, ਸੁੱਚਾ ਸਿੰਘ, ਸੁੱਚਾ ਸਿੰਘ ਵੀ ਸਾਡੇ ਪਿੰਡ ਦਾ ਸੀ। ਹੂੰ। ਤੇ ਇੱਕ ਕੇ ਸਿੰਘ। ਅੱਛਾ। ਤੇ 2 ਭਰਾ ਸਨ। ਉਹਨਾਂ ਦੀ ਜ਼ਮੀਨ ਪਿੰਡੋਂ ਪਰਲੇ ਪਾਸੇ ਸੀ। ਅੱਛਾ ਅੱਛਾ ਅੱਛਾ। ਮੇਲਾ ਜਦੋਂ ਮਨਾਉਂਦੇ ਸੀ ਸਿੱਖ ਵੀ ਜਾਂਦੇ ਸੀ ਮੇਲਿਆਂ 'ਚ? ਹਾਂਜੀ। ਤੁਹਾਡੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਹੋਇਆ ਉਸ ਵੇਲੇ? ਉਸ ਵੇਲੇ ਇਹਨਾਂ ਕੋ ਪਤਾ ਹੈ ਕਿ ਉਦੋਂ ਨਾ ਇੱਕ ਮਲਕ ਸੀ। ਉਦੋਂ ਅੰਗਰੇਜ਼ਾਂ ਦੀ ਰਾਜ ਸੀ। ਅੱਛਾ। ਤੇ ਮਲਕ ਸੀ ਤੇ ਉਹ ਕੋਈ 10 ਚ ਹੋਇਆ ਸੀ। ਤੇ ਉਹ ਇੱਥੇ ਆਣ ਕੇ ਨਾ ਤੇ ਰਸਾ ਖੇਡਦੇ ਸਨ ਅੰਗਰੇਜ਼ ਤੇ ਮੁਸਲਮਾਨ। ਅੱਛਾ। ਰਸਾ ਖੇਡਦੇ ਹਨ ਤੇ ਉਹ ਨਾ ਰਸਾ ਜਿਹੜਾ ਹੈ ਨਾ ਖਿੱਚ ਲੈਣ ਅੰਗਰੇਜ਼ਾਂ ਕੋਲੋਂ। ਰਸਾ ਖਿੱਚ ਲੈਣ ਤੇ ਉਹ ਜਿਹੜਾ ਹੈ ਨਾ ਬੰਦਾ ਉਹ ਬਦਮਾਸ਼ 10 ਚ ਹੋਇਆ ਹੈ। ਉਹ ਫਿਰ ਉਹਨੂੰ ਫਿਰ ਅੰਗਰੇਜ਼ ਆਖਿਆ ਇੱਥੇ ਤੁਹਾਨੂੰ ਭੱਜ ਕੇ ਵਿਖਾ। ਅੱਛਾ। ਭੱਜ ਕੇ ਵਿਖਾਇਆ ਉਹਦੀ 10 ਟੁੱਟ ਗਈ। ਉਸ ਤੋਂ ਬਾਅਦ ਫਿਰ ਜਨਾਬ ਉਹਨਾਂ ਨਾਲ ਉਹ ਜਿਹੜੇ ਦੂਜੇ ਬੰਦੇ ਹਨ ਉਹਨਾਂ ਫਿਰ ਥੱਲੇ ਨਾ ਏਡੇ ਲਾਏ ਸ਼ੀਸ਼ੇ ਕਿੱਲ ਲਾਏ। ਆਹੋ। ਇਹ ਰਸਾ ਨਾ ਖਿੱਚਣ। ਇਹ ਜਿਹੜੇ ਮੁਸਲਮਾਨ ਸਨ ਇਹ ਫਿਰ ਰਸਾ ਖਿੱਚ ਗਏ। ਅੱਛਾ। ਫਿਰ ਇਹਨਾਂ ਨੂੰ ਨਾਮ ਗ੍ਰਾਮ ਮਿਲਦੇ। ਵਾਹ ਜੀ ਵਾਹ। ਰੱਸੇ ਦੀ ਉਹਨੇ ਵਾਹਵਾ ਸਟੋਰੀਆਂ ਅਸੀਂ ਪਿੰਡਾਂ 'ਚ ਸੁਣੀਆਂ ਨੇ, ਬੜਾ ਰੱਸਾ ਖਿੱਚਦੇ ਹੁੰਦੇ ਸਨ। ਆਹੋ ਲੋਕ। ਹਾਂਜੀ। ਤੇ ਕੱਕੀ ਜਾਂ ਮੇਲਾ ਮਸ਼ਹੂਰ ਹੁੰਦਾ ਸੀ ਉਹ। ਅੱਛਾ। ਹਾਂ। ਵਾਹ ਜੀ ਵਾਹ। ਅੱਛਾ ਬਾਬਾ ਜੀ, ਇਸ ਪਿੰਡ ਦੇ ਵਿੱਚ ਕੋਈ ਦੁਸ਼ਮਣ ਤੇ ਨਹੀਂ ਸੀ ਹੈ ਕਿਸੇ ਦਾ? ਆਪਸ 'ਚ ਦੁਸ਼ਮਣੀ ਹੁੰਦੀ ਹੈ ਨਾ ਪਿੰਡਾਂ ਦੇ ਵਿੱਚ? ਨਹੀਂ। ਸਿੱਖਾਂ ਦੀ ਕੋਈ ਮੁਸਲਮਾਨਾਂ ਨਾਲ? ਪਿਆਰ ਮੁਹੱਬਤ ਨਾਲ ਹੀ ਵੱਸਦੇ ਸੀ? ਹਾਂ, ਬੜੇ ਪਿਆਰ ਮੁਹੱਬਤ ਨਾਲ ਵੱਸਦੇ ਸਨ। ਤੇ ਉਂਝ ਆਪੋ ਆਪਣਾ ਜਿਹੜਾ ਹਿਸਾਬ ਸੀ ਉਹ ਰਹਿਦਾ ਹੋਣਾ। ਅੱਛਾ। ਵਾਹੀਆਂ ਸ਼ਾਹੀਆਂ ਕਰਾਉਂਦੇ ਸਨ। ਅੱਛਾ। ਤੇ ਹਿੱਸਾ ਲੈਂਦੇ ਹਨ ਤੀਜਾ। ਅੱਛਾ। ਤੀਸਰਾ ਹਿੱਸਾ ਪਹਿਲੇ ਚੋਂ ਲੈਣਾ। ਸਹੀ ਸਹੀ ਸਹੀ। ਤੇ ਉਹ ਫਿਰ ਜਿਸ ਵੇਲੇ ਲੈਣ ਲੱਗ ਪਏ ਨਾ ਚੌਥਾ ਲੈਂਦੇ ਹਨ, ਫਿਰ ਤੀਸਰਾ ਲੈਣ ਲੱਗ ਪਏ। ਅੱਛਾ। ਉਹ ਜਿਹੜੇ ਵੱਡੇ ਸਨ ਨਾ ਬਜ਼ੁਰਗ, ਉਹ ਆਖਣ ਲੱਗ ਪਏ ਤੁਸੀਂ ਵਸਣਾ ਨਹੀਂ। ਅੱਛਾ। ਤੁਸੀਂ ਇੰਨਾ ਜਾਸਤੀ ਕਰਦੇ ਹੋ। ਉਹਨਾਂ ਨੂੰ ਕਹਿਣ ਲੱਗ ਪਏ? ਆਹੋ। ਭਈ ਮਤਲਬ ਇਹ ਜਾਸਤੀ ਕਰਦੇ ਹੋ ਤੁਸੀਂ। ਵੇਖੋ ਹਿਸਾਬ ਹੁਣ ਮੁਸਲਮਾਨਾਂ ਨੂੰ ਵੇਖੋ ਕੀ ਕਰਦੇ। ਉਹ ਜਨਾਬ ਇਸ ਤਰ੍ਹਾਂ ਕਰਦਿਆਂ ਨਾ ਉਹ ਫਿਰ ਤੀਸਰਾ ਹਿੱਸਾ ਆ ਗਿਆ। ਫਿਰ ਆਖਣਾ ਢੱਗਿਆਂ ਦਾ ਖਰਚਾ ਜਿਹੜਾ ਕੱਢ ਲਓ। ਅੱਛਾ। ਕੋਈ 10 ਮਣ ਇਹ ਬੋਲ ਤੋਂ ਛੱਡਦੇ ਨਹੀਂ, 5 ਮਣ ਉਹ ਬੋਲ ਤੋਂ ਛੱਡਦੇ ਤੇ ਨਹੀਂ। ਉਦੋਂ ਕਿੰਨੀ ਕੁ ਫਸਲ ਨਿਕਲਦੀ ਸੀ ਪੈਲੀ ਚੋਂ? ਫਸਲ ਉਦੋਂ ਹੁੰਦੀ ਕਿੰਨੀ ਨਿਕਲ ਜਾਂਦੀ ਸੀ? ਦੇਸੀ ਕਣਕ ਸੀ, ਦੇਸੀ। ਕੋਈ 18 ਮਣ, ਕੋਈ 16 ਮਣ। ਅੱਛਾ। ਕੋਈ ਜਿਹਨੇ ਕੋਈ ਸਹੀ ਕਰਨਾ ਤਾਂ ਕੋਈ 30 ਮਣ ਇੱਕ ਪੈਲੀ ਦੋ ਚੋਂ ਨਿਕਲ। ਜਿਹਦੀ 30 ਮਣ ਨਿਕਲਦੀ ਹੋਣੀ ਤੇ ਬੱਲੇ ਬੱਲੇ ਹੁੰਦੀ ਹੋਣੀ। ਬੱਲੇ ਨਹੀਂ ਤੇ ਕਣਕ ਥੋੜੀ ਸੀ, ਭਾਅ ਸਿਦਕ ਬੜਾ ਸੀ। ਅੱਛਾ। ਸਿਦਕ ਬੜਾ, ਇੰਨੀ ਰੋਟੀ ਖਾ ਲੈਂਦੇ ਹਨ। ਇੱਧਰ ਪੀਲਾਂ ਤੇ ਵਣ ਬੜਾ ਹੁੰਦਾ ਸੀ। ਤੂੰ ਤਾਂ ਨਹੀਂ ਵੇਖਿਆ ਹੋਣਾ? ਅਸੀਂ ਨਹੀਂ ਵੇਖਿਆ। ਪੀਲਾਂ ਹੁੰਦੀਆਂ ਹਨ ਇੰਨੀਆਂ ਕਾਣੀਆਂ ਤੇ ਬੇਰ ਬੇਬਾਲ ਲੋਕਾਂ ਨੇ ਹਾੜ ਚ ਲਾਣੇ ਨਾ ਫਕਣ ਵਿਸਾਖ ਚ ਚੇਤਰ ਲਾ ਕੇ ਧਰ ਛੱਡਨੇ, ਅੰਦਰ ਭਰ ਛੱਡਨੇ। ਅੱਛਾ। ਭਾਂਡਿਆਂ ਚ ਉਹ ਹੋਰਾਂ ਭੰਨ ਲੈਣੀਆਂ, ਭੁੰਨ ਲੈਣੀਆਂ। ਉਹ ਫਿਰ ਜਦੋਂ ਮੀਂਹ ਪੈਣੇ ਨਾ ਉਦੋਂ ਦੁਨੀਆ ਵਿਹਲੀ ਹੁੰਦੀ ਹਿਸਾਬ ਨਾਲ। ਅੱਛਾ। ਕਿਹੜਾ ਨੌਕਰੀ ਕੋਈ ਨਹੀਂ ਸੀ ਹੁੰਦੀ ਤੇ ਖੁੱਲਾ ਖਾਂਦੇ ਸਨ ਲੋਕ। ਡੰਗਰ ਹੁੰਦੇ ਸਨ ਖੁੱਲੇ। ਦੇਸੀ ਘਿਓ ਵੀ ਖਾਂਦੇ ਸੀ? ਦੇਸੀ ਘਿਓ ਭਾਜੀ ਤੈਨੂੰ ਦੱਸਾਂ ਵੀ 18 ਪੀਪੇ ਇੱਕ ਘਰ ਕੁਝ ਹੁੰਦੇ। ਇੱਕ ਘਰ ਜੋੜਦਾ ਸੀ? ਹਾਂਜੀ। ਉਹ ਫਿਰ ਜਿਹਦਾ ਵਿਆਹ ਹੋਣਾ ਨਾ ਉਹਨੇ ਲੈ ਜਾਣੇ ਨੇ, ਚੱਲ ਦੇ ਛੱਡੀ ਜਦੋਂ। ਅੱਛਾ, ਐਵੇਂ ਦੇ ਦਿੰਦੇ ਸੀ? ਵਾਹ ਜੀ ਵਾਹ। ਹੈਂ, ਕਿਹੜੀਆਂ ਤੁਹਾਨੂੰ ਗੱਲਾਂ? ਦੇਸੀ ਘਿਓ ਦੇ ਕੜਾਹ ਚੱਲਦੇ ਹੋਣੇ ਨੇ? ਦੇਸੀ ਉਦੋਂ ਚੱਲਦਾ ਹੀ ਕੜਾਹ ਸੀ। ਅੱਛਾ। ਅੱਛਾ ਬਾਬਾ, ਇਹ ਇੱਕ ਗੱਲ ਦੱਸੋ, ਇਹ ਅੱਜ ਕੱਲ ਦੇ ਲੋਕਾਂ ਵਾਸਤੇ ਆ ਕਿ ਜਦੋਂ ਉਦੋਂ ਬੱਚਾ ਹੁੰਦਾ ਸੀ ਕਿਸੇ ਦੇ ਘਰ, ਬੀਬੀ ਨੂੰ ਕਿੰਨਾ ਕੁ ਘਿਓ ਖਵਾਉਂਦੇ ਸੀ?
ਬੀਬੀ ਨੂੰ ਜਨਾਬ 4-5 ਸਿਰ ਘਿਓ ਖਵਾਉਂਦੇ ਸਨ। ਅੱਛਾ। ਹਾਂਜੀ। ਤੇ ਉਹ ਮਾਹੌਲ ਦੇ ਬੜੀਆਂ ਬੜੀਆਂ ਸਕੀਮਾਂ ਨੇ। ਇੱਕ ਸੀ ਉਹਨੇ ਸ਼ੇਰ ਡੱਕਿਆ ਸੀ, ਉਹ ਜੰਗਲ ਵਿੱਚ ਬੈਠੇ ਸਨ, ਉਹਨੇ ਸ਼ੇਰ ਡੱਕਿਆ ਸੀ ਤੇ ਉਹਨਾਂ ਨਾਲ ਉਹਨੂੰ ਡੱਕਿਆ ਜਿਸ ਵੇਲੇ ਤੇ ਉਹਦੇ ਤੋਂ ਸ਼ੇਰ ਨਾ ਹਟਿਆ। ਉਹ ਜੇ ਦੂਜਾ ਗਿਆ ਨਾ ਆਖਣ ਲੱਗੀ ਇਹਦੀ ਵੇਰੀ ਮੈਂ 1.25 ਮਣ ਖਾਧਾ। ਅੱਛਾ। ਹਾਂਜੀ। ਤੇ ਇਹਦੀ ਵੇਰੀ 20 ਸਿਰ ਖਾਧਾ। ਅੱਛਾ। ਇੰਨੀ ਨੀ ਤਾਕਤ ਹੈ। ਉਹੀ ਫਿਰ ਤਾਕਤ ਬੱਚੇ ਜੇ ਆਉਣੀ ਹੈ ਨਾ ਜਦੋਂ ਦੁੱਧ ਪੀਣਾ ਬੱਚੇ ਨੇ। ਤੇ ਹੁਣ ਕਿੱਥੋਂ ਰਹਿ ਗਈਆਂ ਨੇ? ਹੁਣ ਆਰਟੀਫੀਸ਼ੀਅਲ ਚੀਜ਼ਾਂ ਨੇ। ਦੇਸੀ ਘਿਓ ਖਤਮ ਹੋ ਗਏ ਤੇ ਉਹ ਜਿਹੜੀਆਂ ਦੇਸੀ ਮਾਵਾਂ ਸੀ ਉਹ ਵੀ ਖਤਮ ਹੋ ਗਈਆਂ। ਕੋਈ ਗੱਲ ਹੀ ਨਹੀਂ। ਹੁਣ ਤੇ ਦੁਨੀਆ ਮੈਂ ਭੁੱਖ ਨਾ ਮਰਨ ਦੀ ਹੈ। ਪਿਆਰ ਮੁਹੱਬਤ ਵੀ ਕੋਈ ਨਹੀਂ ਰਹਿ ਗਿਆ ਹੁਣ ਤੇ। ਸ਼ਾਇਦ ਕੋਈ ਨਹੀਂ ਰਹਿ। ਅੱਛਾ ਬਾਬਾ ਜੀ, ਹੁਣ ਇਹ ਦੱਸੋ ਜਦੋਂ ਪਾਕਿਸਤਾਨ ਹਿੰਦੁਸਤਾਨ ਬਣ ਗਿਆ, ਉਧਰ ਤੇ ਇੱਧਰ ਪਾਕਿਸਤਾਨ ਬਣਿਆ ਜੀ, ਉਸ ਵੇਲੇ ਫਿਰ ਕਿਸ ਤਰ੍ਹਾਂ ਉਜਾੜਾ ਪਿਆ ਤੁਹਾਡੇ ਪਿੰਡ? ਉਸ ਵੇਲੇ ਮੇਰਾ ਬਾਪ ਗਿਆ ਸੀ ਵਾਂਢੇ, ਮੱਝ ਲਈ ਆਉਂਦਾ ਸੀ। ਅੱਛਾ। ਸਾਨੂੰ ਕੋਈ ਪਤਾ ਨਹੀਂ ਤੇ ਅਸੀਂ ਨਾ ਪਹਿਲੇ ਕੋਈ ਨਾ ਸੂਏ ਤੋਂ ਪਾਰ ਲਈ। ਅੱਛਾ। ਸਿੱਖਾਂ ਤੋਂ ਉਹ ਬਾਵਾ ਸੀ, ਬਾਵਾ ਸੀ। ਉਹ ਬਾਵੇ ਦੇ ਘਰ ਉਧਰ। ਅੱਛਾ। ਹਿੰਦੂ ਸੀ? ਹਿੰਦੂ ਸੀ। ਅੱਛਾ। ਉਹ ਬਾਵੇ ਦੇ ਘਰੋਂ ਜ਼ਮੀਨ ਲੈ ਕੇ ਉਹਦੀਆਂ 32 ਪੈਲੀਆਂ ਤੇ ਸਾਡੇ ਚੱਕੇ ਚ। ਉਹਨੇ ਕਿਤੇ ਸਾਡੀ ਮਾਂ ਦੇ ਨਾਂ ਅੱਖ ਲਗਾ ਮੇਰੀ ਤੂੰ ਧੀ ਹੈ। ਅੱਛਾ। ਉਹਨੇ ਉਹ ਜਿਹੜੀ ਜ਼ਮੀਨ ਸੀ ਉਹਦੇ ਲਵਾ ਛੱਡੀ ਹੈ। ਹਾਂ। ਉਹ ਅੱਗੋਂ ਧੋਖਾ ਹੋ ਗਿਆ। ਇੱਥੇ ਇੱਕ ਬੰਦਾ ਸੀ ਮੌਲਵੀ ਜਿਹੜੇ ਉਧਰੋਂ ਆਏ ਨੇ। ਅੱਛਾ। ਉਹ ਸਾਰੇ ਜਿਹੜੇ ਉਧਰੋਂ ਆਏ ਨਾ ਉਹ ਸਾਰੇ ਮੌਲਵੀ ਨੇ। ਅੱਲਾ ਸਾਰੇ ਮੌਲਵੀ ਨੇ, ਅੱਲਾ ਹੀ ਇਹਨਾਂ ਨੂੰ ਬਚਾਏ। ਅੱਛਾ। ਉਹਦਾ ਕੀ ਨਾਂ? ਉਹਦਾ ਮੌਲਵੀ ਸਾਕ। ਅੱਛਾ। ਇਹਦਾ ਬੇਲੀ। ਅੱਛਾ ਅੱਛਾ ਅੱਛਾ। ਸਾਕਾ। ਉਹਨੇ ਜਨਾਬ ਇੱਧਰ ਮੂੰਹ ਕਰਕੇ ਦੱਸੋ ਤੁਸੀਂ। ਮੇਰੇ ਹੁੰਦਿਆਂ ਨਾ ਉਹਨੇ ਟਾਹਲੀ ਥੱਲੇ ਬੈਠੇ ਸਾਂ। ਅੱਛਾ। ਮੇਰੇ ਹੁੰਦਿਆਂ ਉਹਨੇ ਵੀਰਾ ਨਹੀਂ ਸੀ ਲੰਮਿਆਂ ਦਾ ਉਹਦੇ ਨਾਲ ਗੱਲ ਕਰਨ ਡਿਆ। ਅੱਖ ਲੱਗਾ ਮੈਨੂੰ ਮਲਕਾਂ ਨੂੰ ਇੱਕ ਬੜਾ ਜ਼ੁਲਮ ਹੋਇਆ। ਉਹ ਜ਼ਮੀਨ ਜਿਹੜੀ ਸੀ ਨਾ ਉਹਨਾਂ ਦੇ ਨਾਂ ਸੀ, ਉਹ ਕਟਾ ਕੇ ਨਾ ਤੇ ਮੈਂ ਉਹ ਅਬਜ਼ਰ ਮਹਾਨਰਾਂ ਨੂੰ ਪਾਤੀ ਹੈ। ਮਹਾਨਰਾਂ ਨੂੰ ਆ ਜਿਹੜੀ ਨਾਲ ਹੈ। ਅੱਛਾ। ਤੁਹਾਨੂੰ ਹਿੰਦੂ ਤੁਹਾਡੇ ਨਾਂ ਕਰਵਾ ਗਿਆ ਸੀ ਉਸ ਵੇਲੇ? ਹਾਂਜੀ। ਪਾਕਿਸਤਾਨ ਬਣਨ ਤੋਂ ਪਹਿਲੇ ਹੀ? ਹਾਂਜੀ, ਪਾਕਿਸਤਾਨ ਬਣਨ ਤੋਂ ਪਹਿਲੇ। ਲੇਕਿਨ ਇਹਨਾਂ ਨੇ ਆ ਕੇ ਕਟਵਾ ਦਿੱਤੀ। ਸਾਨੂੰ ਉਦੋਂ ਨੇਪਾਲ ਹੈਗਾ ਕੁਛ। ਅੱਛਾ। ਉਹ ਤੇ ਚਲੋ ਵੱਖਰੀ ਗੱਲ ਹੈ ਨਾ, ਬਾਅਦ ਦੀ ਗੱਲ ਹੈ ਨਾ, ਤੁਹਾਡੇ ਨਾਂ ਕਟਵਾਤੀ। ਜਦੋਂ ਉਜਾੜੇ ਪਏ ਨੇ ਉਦੋਂ ਕੀ ਕੁਛ ਹੋਇਆ? ਤੁਹਾਡੇ ਵਾਲਦ ਸਾਹਿਬ ਵਾਂਢੇ ਗਏ ਸੀ? ਉਹ ਵਾਂਢੇ ਗਏ ਤੇ ਉਹ ਜਿਹੜੇ ਸ਼ੇਖਪੁਰ ਆਇਆ ਨਾ ਉਹ ਚ ਅੱਗ ਲੱਗੀ। ਅੱਗ ਲੱਗੀ ਤੇ ਉਹ ਨਾ ਮੱਝ ਛੱਡ ਕੇ ਪਿਛਾਂ ਤੇ ਆ ਗਿਆ, ਭੱਜ ਗਿਆ। ਇੱਥੋਂ ਦੇ 2 ਬੰਦੇ ਸਨ, ਉਹ ਗਏ ਆਪਣਾ ਢਾਬੀ। ਅੱਛਾ। ਉਹਨਾਂ ਦੀ ਥੋੜੀ ਜੀ ਮਾੜੀ ਜਿਹੀ ਮੈਂ ਦੁਸ਼ਮਣੀ ਸੀ। ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੰਗ ਲੱਗ ਜਾਣਾ। ਅੱਛਾ। ਤੇ ਉਹ ਫਿਰ ਕੋਈ ਅਸਲਾ ਲੈਣ ਗਏ। ਉਹ ਸਾਡੇ ਪਿੰਡ ਨਾਲ ਗੁਰਦੁਆਰਾ ਸੀ ਤੇ ਉਹਦੇ ਵਿੱਚ ਬੰਦੇ ਸ਼ਰਾਰਤ ਕਰਨ ਲੱਗ ਪਏ ਇੱਥੇ। ਉਹ ਸਿੱਖਾਂ ਨੇ ਆਖਿਆ ਆਪੇ ਕੋਈ ਮਾਰਿਆ ਦਾ ਹਿਸਾਬ ਇਹ ਵੀ ਖਰਾਬ ਹੋਵੇ ਕੰਮ। ਉਹਨੇ ਆਖਿਆ ਸਾਡੇ ਪਿੰਡ ਦੇ ਵਿੱਚ ਕਿਸੇ ਆਜ਼ਾਦ ਕੀਤੀ ਨਾ ਵੀ ਸੁੱਟ ਦਿੱਤਾ ਕਿ ਹੁੱਕੇ ਦਾ ਡੱਟਾ ਜਿਹੜਾ ਉਹਦੇ ਵਿੱਚ ਸੁੱਟ ਦਿੱਤਾ। ਉਹਨੇ ਆਖਿਆ ਨਾ ਇਹ ਗੱਲ ਨਹੀਂ, ਆਪਣੇ ਪਿੰਡ ਦੇ ਵਿੱਚ ਦੁਸ਼ਮਣੀ ਨਹੀਂ ਪਾਣੀ। ਇੱਥੋਂ ਗਏ ਨੇ ਬੜੇ ਸਕੂਨ ਨਾਲ। ਇੱਥੇ ਕੋਈ ਸ਼ੈ ਨਹੀਂ ਛੱਡ ਕੇ ਗਏ, ਸਾਰਾ ਕੁਝ ਲੈ ਕੇ ਗਏ। ਸਭ ਕੁਝ ਕਣਕ ਜਿਹੜੀ ਸੋਚ ਨਹੀਂ ਜਿੰਨੇ ਕੋਈ ਦੂਜਾ ਭਾਂਡਾ ਲੈ ਗਏ, ਆਪਣਾ ਮਾਲ ਜ਼ੇਵਰ ਜ਼ੂਬਰ ਸਾਰਾ ਕੁਝ। ਉਹ ਸਭ ਕੁਝ ਉਹਨਾਂ ਦਾ ਰਾਹ ਖੁੱਸਾ ਇੱਥੇ ਕੋਈ ਨਹੀਂ ਹੋਇਆ। ਅੱਛਾ। ਇੱਥੋਂ ਤੁਸੀਂ ਫਿਰ ਆਪ ਛੱਡ ਕੇ ਆਏ? ਤੁਹਾਡੇ ਬਜ਼ੁਰਗ ਇੱਥੇ ਨਹੀਂ ਸੱਚੇ ਸੌਦੇ ਆਪ ਹੀ ਗਏ ਸਨ ਉਹ। ਅੱਛਾ। ਆਪ ਹੀ ਗਏ ਜਦੋਂ ਹੁਕੂਮਤ ਚਲੋ ਹੋ ਗਿਆ ਕੰਮ ਤੇ ਆਪ ਗਏ। ਕੋਈ ਤੁਹਾਡੇ ਪਿੰਡ ਸਿੱਖਾਂ ਵਿੱਚੋਂ ਰਹਿ ਤੇ ਨਹੀਂ ਗਿਆ ਸੀ? ਕੋਈ ਮਾਈ, ਕੋਈ ਬਾਬਾ? ਨਹੀਂ। ਜਾਂ ਕੋਈ ਮੁਸਲਮਾਨ ਹੋ ਕੇ? ਨਹੀਂ, ਸਾਰੇ ਚਲੇ ਗਏ ਸਨ। ਅੱਛਾ। ਜਦੋਂ ਉਹ ਚਲੇ ਗਏ ਇੱਥੋਂ ਕਿਹੜਾ ਵੇਲਾ ਸੀ ਜਦੋਂ ਗਏ ਸੀ? ਕੋਈ ਤਕਰੀਬਨ ਕੋਈ ਪੇਸ਼ੀ ਦੇ ਹਿਸਾਬ ਦਾ ਸੀ। ਅੱਛਾ। ਪੇਸ਼ੀ ਦੇ। ਤੇ ਜਦੋਂ ਉਹ ਇੱਥੋਂ ਟੁਰ ਗਏ ਤੁਹਾਡੇ ਆਲੇ ਦੁਆਲੇ ਜਿਹੜੇ ਪਿੰਡ ਸਨ ਉਹਨਾਂ ਨੇ ਇੱਥੇ ਆ ਕੇ ਕੋਈ ਲੁੱਟ ਮਾਰ ਤੇ ਨਹੀਂ ਕੀਤੀ? ਲੁੱਟ ਮਾਰ ਪਿੱਛੋਂ ਆਏ ਸਨ ਨਾ ਪਹਿਲਾਂ ਉਹਨਾਂ ਦੇ ਥੋੜੇ ਜਿਹੇ ਪਿੱਛੋਂ। ਪਹਿਲਾਂ ਇੱਧਰ ਕਿ ਤੂੰ ਧੁਖਿਆ ਨਾ ਉਹ ਆਇਆ ਤੇ ਉਹਨਾਂ ਆਖਿਆ ਵੀ ਆਹ ਗੱਲ ਤੇ ਤੁਸੀਂ ਤਾਂ ਮਾਰ ਦੇ ਗਏ ਹੋ। ਕੁੜੀਆਂ ਵੇ ਜੇ ਤੁਸੀਂ ਇੰਨੇ ਚੰਗੇ ਹੁੰਦੇ ਤੇ ਪਿਛਲੇ ਨੂੰ ਮਾਰ ਕੇ ਆਓ। ਅੱਛਾ। ਹਾਂਜੀ। ਉਹ ਇਸ ਤਰ੍ਹਾਂ ਕਰਕੇ ਇੱਥੇ ਨਾ ਨੁਕਸਾਨ ਨਹੀਂ ਸਾਡਾ ਹੋਇਆ ਤੇ ਨਹੀਂ ਉਹਨਾਂ ਦਾ ਹੋਇਆ। ਅੱਛਾ। ਇੱਥੇ ਆਪਣਾ ਨਾ
ਕੰਪ ਲੱਗ ਗਿਆ, ਕੰਪ ਦੇ ਵਿੱਚੋਂ ਸਾਰੇ ਚਲੇ ਗਏ। ਅੱਛਾ ਅੱਛਾ ਅੱਛਾ। ਮੁੜ ਕੇ ਵਾਪਸ ਆਉਂਦਾ ਰਿਹਾ ਕੋਈ ਪਿੰਡ? ਨਹੀਂ ਆਏ ਮੈਂ ਸੁਣਿਆ ਪਿੱਛੇ ਜੇ ਉਹ ਉਸ ਤਰ੍ਹਾਂ ਦੇ ਹੁੰਦੇ ਨੇ ਹੁਣ ਵੀ। ਅੱਛਾ ਉਂਝ ਨਹੀਂ ਆਏ? ਨਹੀਂ। ਸਹੀ ਹੋ ਗਿਆ। ਉਹ ਫਿਰ ਨਾ ਇੱਕ ਨਾ ਇੱਥੇ ਫਿਰ ਜਦੋਂ ਟੁਰ ਗਏ ਉਸ ਤੋਂ ਬਾਅਦ ਕਿਹੜੀ ਕਿਹੜੀ ਬਰਾਦਰੀ ਕਿੱਥੋਂ ਕਿੱਥੋਂ ਦੇ ਲੋਕ ਆ ਕੇ ਬੈਠੇ? ਇਹ ਸਮਝਦੇ ਸਭ ਪਿੰਡੀਆਂ ਦਾ ਤੇ ਉਹ ਕੀ ਨਾ ਜਿਹੜਾ ਤੁਹਾਨੂੰ ਦੱਸਿਆ ਕਿਹੜੀ ਕਿਹੜੀ ਬਰਾਦਰੀ ਬੈਠੀ ਆ ਕੇ? ਕਮਿਆਰ, ਕਮੋ ਤੇ ਜਿਆਦਾ ਹੀ ਨੇ। ਕਿਉਂ ਜਿਆਦਾ ਹੀ ਨੇ ਕਮਿਆਰ, ਕਮੋ। ਸਹੀ ਹੋ ਗਿਆ। ਕਮਿਆਰ ਕਮੋ ਤੇ ਆਹੋ ਇਹ ਬੈਠੇ ਜਾਂ ਰਾਜਪੂਤ ਬੈਠੇ। ਉਹ ਜੋ ਇੱਕ ਘਰ ਅਗਲੇ ਦਿਨ ਆਇਆ ਉਹਦੇ ਹੈ ਨਾ ਸਹੀ ਨਾ ਉਹਦੇ ਕੱਲ ਆਇਆ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ 76 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਇੱਥੋਂ। ਤੁਹਾਨੂੰ ਉਹ ਲੋਕ ਯਾਦ ਆਉਂਦੇ ਨੇ? ਹਾਂ ਯਾਦ ਵੇਖੋ, ਤੁਸੀਂ ਹਿਸਾਬ ਲਾਓ ਕਿ ਜਿੰਨੀਆਂ ਤੁਹਾਨੂੰ ਗੱਲਾਂ ਬਾਤਾਂ ਸੁਣਾਈਆਂ ਨੇ ਹਾਂ ਉਹ ਭਾਵੇਂ ਕਿਸ ਤਰ੍ਹਾਂ ਦੇ ਹਨ, ਉਹ ਚੰਗੇ ਨੇ ਕਿ ਮਾੜੇ ਨੇ? ਚੰਗੇ ਨੇ। ਹਾਂ ਚੰਗੇ ਨੇ। ਕਿ ਜਿਹੜਾ ਧੀ ਭੈਣ ਦੀ ਹਿਆ ਕਰੇ, ਧੀ ਭੈਣ ਲੱਗੀ ਜਾਂਦੀ ਹੋਵੇ ਤੇ ਆਪ ਘੋੜੀ ਤੇ ਚੜੇ ਹੋਣ, ਧੀ ਭੈਣ ਆਪ ਉੱਤਰ ਕੇ ਲਾਮੇ ਹੋ ਜਾਣ ਤੇ ਘੋੜੀ ਤੇ ਚੜ ਕੇ ਆਖ ਲੈ ਜਾਏ ਤੇ ਫਿਰ ਜਾ ਕੇ ਅੱਗੇ ਜਾ ਕੇ ਆਖਣ ਉਹ ਘੋੜੀ ਦੇਣ ਹੁਣ ਤੱਕ ਲਗਾ ਪੁੱਤਰ ਤੈਨੂੰ ਘੋੜੀ ਦੇਤੀ ਸੀ। ਓਏ ਹੋਏ ਹੋਏ ਹਾਂ ਵਾਕਈ ਨਸਲੀ ਬੰਦੇ ਸਨ। ਯਾਦ ਨਾ ਹੁਣ? ਹਾਂਜੀ। ਹਾਂ ਉਂਝ ਵੇਖ ਨਾ ਕਿ ਦੀਨ ਦਾ ਮਤਲਬ ਹੋ ਗਿਆ। ਦੀਨ ਦੇ ਮੁਤਾਬਕ ਹੋ ਗਈ ਹੈ ਗੱਲ। ਆਹ ਦੀਨ ਦੇ ਆਪਣੇ ਆਪਣੇ ਉਹਨਾਂ ਦੇ ਮੁਤਾਬਕ ਸਾਨੂੰ ਪਾਕਿਸਤਾਨ ਮਿਲ ਗਿਆ, ਉਹਨਾਂ ਨੂੰ ਹਿੰਦੁਸਤਾਨ ਮਿਲ ਗਿਆ। ਲੇਕਿਨ ਉਹਨਾਂ ਨੂੰ ਜਾਣਾ ਪਿਆ, ਮਜਬੂਰੀਆਂ ਨਾਲ ਘਰ ਛੱਡੇ। ਮਜਬੂਰੀ ਬੜੀ। ਜਿਹੜੇ ਉਧਰੋਂ ਆਏ ਨੇ ਉਹਨਾਂ ਨੇ ਵੀ ਮਜਬੂਰੀਆਂ ਨਾਲ ਛੱਡੇ। ਮਜਬੂਰੀ ਨਾਲ। ਜਿਹੜੇ ਇੱਥੇ ਆਉਂਦੇ ਸਨ ਉਹਨਾਂ ਨੇ ਮਜਬੂਰੀਆਂ ਨਾਲ ਉਧਰ ਦੀ ਫਿਰ ਆਖ ਆਂਦਾ ਨਾ ਇਧਰੋਂ ਦੇ ਉਹ ਫਿਰ ਜਾ ਕੇ ਸੈਟ ਜਿਹੜੀ ਸਾਨੂੰ ਨਾ ਇਧਰੋਂ ਦੇ ਗਏ ਹੁੱਕੇ। ਅਸੀਂ ਤਾਂ ਮੈਂ ਮਾਰੀਆਂ ਛੱਡ ਕੇ ਤੇ ਅੱਗੋਂ ਮੇਰੇ ਹੁੱਕੇ ਕਿਨਾਰੀਆਂ। ਸਹੀ ਹੈ। ਤੇ ਇਹਨਾਂ ਦੇ ਫਿਰ ਜਿਹੜੇ ਘਰਾਂ ਦੇ ਵਿੱਚ ਕੋਈ ਥੋੜਾ ਬਹੁਤ ਸਮਾਨ ਰਹਿ ਗਿਆ ਸੀ, ਕੋਈ ਜੱਥਾ ਜੁੱਥਾ ਆ ਕੇ ਲੁੱਟਿਆ ਤਾਂ ਨਹੀਂ ਕਿਸੇ ਨੇ? ਨਾ, ਉਹ ਜਿਹੜਾ ਸਮਾਨ ਸੀ ਨਾ ਮਤਲਬ ਜਿਹੜਾ ਦਾਣਾ ਕੋਰਾ ਪਰਾ ਨਿਕਲ ਚੁੱਕਾ ਸੀ, ਉਹ ਫਿਰ ਇੱਕ ਮੇਰਾ ਚਾਚਾ ਸੀ, ਇਹ ਫਿਰ ਸਾਰਾ ਕੰਟਰੋਲ ਹੋ ਗਿਆ। ਅੱਛਾ। ਬੰਦੇ ਕੰਟਰੋਲ ਹੋ ਗਿਆ। ਉਹ ਫਿਰ ਜਿਹੜੇ ਲੋਕ ਆਏ ਨਾ ਉਹਨਾਂ ਨੇ ਫਿਰ ਦਾਣੇ ਦੂਣੇ ਤਕਸੀਮ ਕਰਦੇ ਰਹੇ। ਕਮੇਟੀ ਬਣਾ ਲਈ ਹੋਣੀ ਹੈ। ਸਹੀ ਹੋ ਗਿਆ। ਉਹਨਾਂ ਨੇ ਫਿਰ ਦਾਣੇ ਦੂਣੇ ਨਾ ਮਤਲਬ ਦਿੰਦੇ ਨੇ। ਅੱਛਾ ਬਾਬਾ ਜੀ, ਤੁਹਾਡੇ ਹਾਨ ਦੇ ਉਸ ਵੇਲੇ ਬੱਚੇ ਵੀ ਹੋਣੇ ਨੇ ਸਿੱਖਾਂ ਦੇ? ਆਹੋ। ਕੋਈ ਨਾਂ ਯਾਦ ਹੈ ਆਪਣੇ ਯਾਰ ਬੇਲੀ ਦਾ ਕਿਸੇ ਦਾ ਜਿਨ੍ਹਾਂ ਨਾਲ ਤੁਸੀਂ ਖੇਲਦੇ ਹੋਵੋਗੇ ਬਚਪਨ 'ਚ? ਨਹੀਂ ਉਹਨਾਂ ਦਾ ਨਹੀਂ। ਅੱਛਾ, ਨਾਂ ਨਹੀਂ ਯਾਦ? ਉਹ ਵੱਡਿਆਂ ਦਾ ਫਿਰ ਪਤਾ ਲੱਗ ਜਾਂਦਾ ਨਾ। ਅੱਛਾ ਅੱਛਾ ਅੱਛਾ। ਵੈਸੇ ਤੁਹਾਡੇ ਸਭ ਨਾਲੋਂ ਜ਼ਿਆਦਾ ਕਰੀਬ ਮੁਹੱਬਤ ਸਿੰਘ ਸੀ? ਹਾਂਜੀ। ਚਲੋ ਜੀ, ਉਹਨਾਂ ਦਾ ਖਾਨਦਾਨ ਅਗਰ ਤੁਹਾਡੀ ਇਹ ਵੀਡੀਓ ਵੇਖ ਰਿਹਾ ਹੋਵੇਗਾ ਤੇ ਤੁਹਾਡਾ ਰਾਬਤਾ ਕਰਵਾਈਏ ਉਹਨਾਂ ਦੇ ਨਾਲ? ਹਾਂਜੀ। ਗੱਲ ਕਰਨ ਨੂੰ ਦਿਲ ਕਰਦਾ ਉਹਨਾਂ ਦੇ ਨਾਲ? ਹਾਂ ਕਰਾਂਗੇ। ਤੇ ਜੇ ਤੁਹਾਡੇ ਪਿੰਡ ਦੇ ਹੋਰ ਜਿਹੜੇ ਜ਼ੈਲਦਾਰ ਗਏ ਨੇ ਜਾਂ ਲੰਬੜਦਾਰ ਗਏ ਨੇ, ਉਹ ਰਾਬਤਾ ਕਰਨ ਤੁਹਾਡੇ ਨਾਲ, ਤੇ ਰਾਬਤਾ ਕਰੋਗੇ? ਫਿਰ ਉਹਨਾਂ ਨੂੰ ਫਿਰ ਆਪੇ ਦੱਸਦੇ, ਆਪੇ ਫਿਰ ਉਹ ਅਗਾ ਸ਼ੁਰੂ ਹੋ ਜਾਂਦੇ ਨਾ। ਹਾਂਜੀ। ਜੈਸੇ ਉਹ ਨਾ ਕਿਚਨ ਗੱਲ ਉਹਨਾਂ ਨੂੰ ਫਿਰ ਆਪਣੀ ਨਸਲ ਨੂੰ ਦੱਸਣਦੇ ਨੇ। ਵਾਹ ਜੀ ਵਾਹ। ਲੇਕਿਨ ਜਿਹੜੀ ਤਰੀਕ ਤੁਸੀਂ ਦੱਸ ਦਿੱਤੀ ਹੈ ਨਾ ਬਜ਼ੁਰਗੋ, ਉਹਨਾਂ ਦੇ ਬੱਚਿਆਂ ਨੂੰ ਵੀ ਨਹੀਂ ਪਤਾ ਹੋਣਾ। ਹਾਂਜੀ। ਜਿਹੜੀ ਤੁਸੀਂ ਉਹਨਾਂ ਦੀ ਮੁਹੱਬਤ ਦੱਸ ਦਿੱਤੀ ਹੈ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ। ਉਹ ਮੁਹੱਬਤ ਸਿੰਘ ਦੇ ਪੁੱਤਰ ਹੋਇਆ ਸੀ, ਹੋਇਆ ਸੀ। ਚਲੋ ਜ਼ਰੂਰ ਇਨਸ਼ਾਅੱਲਾ ਕੋਈ ਨਾ ਕੋਈ ਰਾਬਤਾ ਕਰੇਗਾ ਕੋਟ ਸੌਂਦੇ ਤੋਂ, ਜਿਹੜਾ ਵੀ ਗਿਆ ਨੇ ਸਿੱਖ ਜਾਂ ਹਿੰਦੂ। ਹਿੰਦੂਆਂ ਦੇ ਕੋਈ ਨਾਂ ਯਾਦ ਹੋਣ ਤੁਹਾਨੂੰ ਜਿਹੜੇ ਇੱਥੇ ਹਿੰਦੂ ਰਹਿੰਦੇ ਸੀ? ਹਿੰਦੂ ਮੇਰੇ ਖਿਆਲ ਇੱਥੇ ਕੋਈ ਨਹੀਂ ਸੀ। ਅੱਛਾ, ਕੋਈ ਨਹੀਂ ਸੀ ਰਹਿੰਦੇ ਇੱਥੇ? ਉਹ ਰਹਿੰਦੇ ਸਨ ਉਹ ਮੀਆਂ ਰਹਿਮਤ ਦੀ ਜਿਹੜੀ ਉਹ ਦੁਕਾਨ ਹੈ ਨਾ ਨਵਾਜੀ, ਉਹ ਉੱਥੇ ਉਹ ਇਹ ਉਦੋਂ ਚੜਾਈ ਕਰਦੇ ਸਨ, ਬੋਲ ਤੋਲਦੇ ਸਨ, ਸਿੱਖਾਂ ਦੇ ਬੋਲ ਤੋਲਦੇ ਸਨ। ਇਹਨਾਂ ਕੋ ਮੈਨੂੰ ਪਤਾ ਹੈ। ਦੁਕਾਨਾਂ ਵੀ ਕਰਦੇ ਸੀ ਹਿੰਦੂ? ਹਾਂ, ਦੁਕਾਨਾਂ। ਆਹੋ, ਦੁਕਾਨਾਂ ਇੱਕ ਦੋ ਹੈ ਸਨ ਨਾ ਪਿੰਡ। ਉਹ ਸਿਰਫ ਚੜਾਈ ਜਿਹਦਾ ਬੋਲ ਬਹਿਣਾ ਨਾ ਉਹਦੇ ਤੇ ਜਾ ਬੋਲ ਤੇ ਤੁਹਾਨੂੰ ਫਿਰ ਦਾਣੇ ਦੋਣੇ ਮਿਲਣੇ। ਸਹੀ ਹੋ ਗਿਆ, ਸਹੀ ਹੋ ਗਿਆ। ਚਲੋ ਬੜਾ ਵਧੀਆ ਲੱਗਿਆ ਬਜ਼ੁਰਗੋ, ਤੁਹਾਡੀਆਂ ਗੱਲਾਂ ਪਤਾ ਕੀਤੀਆਂ। ਮਾਛੀ ਇਥੋਂ ਦੇ ਸੀ। ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਸਿਹਤ ਦੇਵੇ।